ਹਰਭਜਨ ਸਿੰਘ ਦੀ ਖਾਸੀ ਚਰਚਾ ਹੈ ਪਿਛਲੇ ਕਈ ਦਿਨਾਂ ਤੋਂ ਵੀ ਹਰਭਜਨ ਸਿੰਘ ਜੀ ਰਾਜ ਸਭਾ ਦੇ ਵਿੱਚ ਪਹੁੰਚ ਚੁੱਕੇ ਆ ਤੇ ਪਰ ਆਪਣਾ ਸਰਟੀਫਿਕੇਟ ਲੈਣ ਕੋਈ ਹੋਰ ਹੀ ਘਲਤਾ। ਮਸਲਾ ਕੀ ਹੈ? ਸਵਾਲ ਉੱਠ ਖੜਿਆ ਮਿੰਟੂ ਜੀ। ਦੇਖੋ, ਇਹ ਹਰਭਜਨ ਸਿੰਘ ਜਦੋਂ ਬੋਲਿੰਗ ਕਰਦਾ ਹੁੰਦਾ ਸੀਗਾ ਨਾ, ਤਾਂ ਉਸ ਤੋਂ ਪਹਿਲਾਂ ਹੁੰਦਾ ਸੀ ਸਕਲੇਨ ਮੁਸ਼ਤਾਕ। ਜੀ ਪਾਕਿਸਤਾਨ ਦਾ ਸਕਲੇਨ ਮੁਸ਼ਤਾਕ ਨੇ ਕਾਰਡ ਕੱਢੀ ਸੀ ਦੂਸਰਾ ਸੁੱਟਣ ਦੀ। ਜੀ। ਤਾਂ ਉਸ ਤੋਂ ਬਾਅਦ ਹਰਭਜਨ ਸਿੰਘ ਨੇ ਵੀ ਦੂਸਰਾ ਸੁੱਟਣਾ ਸਟਾਰਟ ਕਰ ਦਿੱਤਾ। ਰਾਜਨੀਤੀ 'ਚ ਸਾਰੀਆਂ ਪਾਰਟੀਆਂ ਨੂੰ ਦੂਸਰਾ ਹੀ ਸੁੱਟ ਗਿਆ। ਸਿੱਧੂ ਸਾਹਿਬ ਗਏ, ਫੋਟੋ ਉਹਦੇ ਨਾਲ ਵੀ ਕਰਾ ਲਈ। ਭਾਰਤੀ ਜਨਤਾ ਪਾਰਟੀ ਵਾਲਿਆਂ ਦੇ ਨਾਲ ਮੰਚ ਵੀ ਸਾਂਝੇ ਕਰ ਲਏ ਤੇ ਗੁਲਾਬ ਜਾਮਨ ਵੀ ਛਕ ਲਿਆ। ਤੇ ਫੇਰ ਚੁੱਪ ਕਰਕੇ ਜਦੋਂ ਵੇਖਿਆ ਕਿ ਆਮ ਆਦਮੀ ਪਾਰਟੀ ਦਾ ਸੂਰਜ ਇਧਰੋਂ ਚੜ ਖਲੋਤਾ ਵਾ, ਤੇ ਚੁੱਪ ਕਰਕੇ ਸਾਰਿਆਂ ਨੂੰ ਦੂਸਰਾ ਸੁੱਟ ਕੇ ਤੇ ਉਧਰ ਨੂੰ ਹੋ ਤੁਰੇ। ਹਾਂਜੀ, ਇਹਨੂੰ ਕਹਿੰਦੇ ਆ ਕਾਬਲੀਅਤ, ਇਹਨੂੰ ਕਹਿੰਦੇ ਆ ਕਾਬਲੀਅਤ। ਸੋ ਜਿਹੜੀਆਂ ਉਹ ਮਤਲਬ ਕਿ ਤਕਨੀਕਾਂ ਨੇ ਨਾ ਕ੍ਰਿਕਟ ਵਾਲੀਆਂ, ਉਹ ਸਿਆਸਤ ਦੇ ਵਿੱਚ ਬਖੂਬ ਇਸਤੇਮਾਲ ਕੀਤੀਆਂ ਜਾਂਦੀਆਂ। ਬਹੁਤ ਸਾਰੇ ਕ੍ਰਿਕਟਰ ਜਿਹੜੇ ਆ ਉਹ ਰਾਜਨੀਤੀ ਚ ਆਏ ਔਰ ਛਾਏ ਵੀ ਆ। ਹਾਲਾਂਕਿ ਕੁਝ ਫੇਲ ਹੋ ਕੇ, ਅਸਫਲ ਹੋ ਕੇ ਵੀ ਚਲੇ ਗਏ। ਸੋ ਗੱਲ ਇਹ ਆ ਕਿ ਹਰਭਜਨ ਸਿੰਘ ਦੀ ਆਪਣੀ ਕ੍ਰਿਕਟ ਅਕੈਡਮੀ ਹੈ ਉਰੇ ਜਲੰਧਰ, ਇਹਦਾ ਪੱਕਾ ਟਿਕਾਣਾ ਹੈ। ਇੱਥੇ ਹੀ ਕਾਰੋਬਾਰ ਆ, ਇੱਥੇ ਹੀ ਡੀਐਸਪੀ ਦੀ ਜੌਬ ਕਰਦਾ ਆ। ਇਸ ਕਰਕੇ ਇਹਨੂੰ ਲੱਗਿਆ ਕਿ ਹੁਣ ਕੇਂਦਰ ਦੇ ਨਾਲ ਜ਼ਿਆਦਾ ਦੇਰ ਚੱਲ ਕੇ ਆਪਾਂ ਜਿਹੜਾ ਨਜ਼ਾਰਾ ਲੈਣਾ ਸੀ ਲੈ ਲਿਆ, ਹੁਣ ਵਾਰੀ ਆ ਪੰਜਾਬ ਦੇ। ਸੋ ਇਸ ਕਰਕੇ ਹਰਭਜਨ ਸਿੰਘ ਨੇ ਇਹ ਵੇਖਿਆ ਕਿ ਮੈਨੂੰ ਫਾਇਦਾ ਕਿੱਥੇ ਹੈ। ਕੇਜਰੀਵਾਲ ਨੂੰ ਜ਼ਰੂਰਤ ਸੀ ਇੱਕ ਸਿੱਖ ਚਿਹਰੇ ਦੀ, ਔਰ ਇੱਕ ਐਸੇ ਚਿਹਰੇ ਦੀ ਜੋ ਕੌਮੀ ਪੱਧਰ ਤੇ ਪੂਰਾ ਫੇਮਸ ਹੋ। ਸੋ ਕਹਿ ਸਕਦੇ ਆ ਕਿ ਤੂੜੀ ਗਿੱਲੀ ਤੇ ਬਲਦ ਜਿਹੜਾ ਆ ਉਹ ਭੁੱਖਾ ਸੀ। ਸੋ ਦੋਨਾਂ ਦਾ ਮੇਲ ਹੋ ਗਿਆ, ਜੋੜ ਹੋ ਗਿਆ। ਹੁਣ ਇੱਥੇ ਜਿਹੜੀ ਗੱਲ ਹੋਈ ਆ, ਸਭ ਤੋਂ ਪਹਿਲਾਂ ਹਰਭਜਨ ਸਿੰਘ ਨੂੰ ਲੈ ਕੇ ਉਹ ਇਹੋ ਹੋਈ ਆ। ਇਹ ਨਹੀਂ ਕਿਸੇ ਨੇ ਕਿਹਾ ਕਿ ਉਹ ਬਈ ਗਲਤ ਬੰਦਾ ਆ, ਉਹ ਪੰਜਾਬੀ ਨਹੀਂ ਹੈ, ਫਲਾਣੀ ਟਮਕਾਣੀ। ਲੋਕਾਂ ਦਾ ਕਹਿਣਾ ਇਹ ਸੀਗਾ ਕਿ ਜਿਹੜੇ ਪੰਜਾਬ ਚੋਂ 3 ਮੈਂਬਰ ਘੱਲੇ ਜਾ ਰਹੇ ਨੇ ਰਾਜ ਸਭਾ ਦੇ ਵਿੱਚ, ਕੀ ਉਹ ਸਹੀ ਢੰਗ ਦੇ ਨਾਲ ਆਪਣੀ ਭੂਮਿਕਾ ਨਾਲ ਨਿਆਂ ਕਰ ਸਕਣਗੇ? ਸਵਾਲ ਇਹ ਸੀਗਾ। ਪਰ ਹਰਭਜਨ ਸਿੰਘ ਨੇ ਤੇ ਪਹਿਲੇ ਦਿਨ ਹੀ ਨਿਰਾਸ਼ ਕੀਤਾ। ਹਾਲਾਂਕਿ ਉਹ ਸਵਾਲ ਦਾ ਜਵਾਬ ਸਮੇਂ ਦੇ ਗਰਭ ਅੰਦਰ ਆ ਕਿ ਇਹਨਾਂ ਨੇ ਜਾ ਕੇ ਉੱਥੇ ਕੀ ਕਰਨਾ ਵਾ। ਪਰੰਤੂ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਸ਼ੁਰੂਆਤ ਹੀ ਤੁਹਾਡੀ ਇਹੋ ਜਿਹੀ ਹੋਏਗੀ ਤਾਂ ਫਿਰ ਮਾਯੂਸੀ ਹੋਣੀ ਸੁਭਾਵਿਕ ਹੈ ਨਾ। ਫਿਰ ਤੁਹਾਡੇ ਤੇ ਜਿਹੜੇ ਸੰਸੇ ਸਵਾਲ ਖੜੇ ਹੋ ਰਹੇ ਆ, ਉਹ ਫਿਰ ਜਾਇਜ਼ ਠਹਿਰਾਉਣੇ ਕਿਤੇ ਕਿਤੇ ਆਪਣੇ ਆਪ ਹੀ ਜਾਇਜ਼ ਹੋ ਜਾਂਦੇ। ਹੁਣ ਗੱਲ ਦੇਖੋ ਨਾ ਕਿ ਇਹਨੇ ਆਪਣਾ ਸਰਟੀਫਿਕੇਟ ਹਾਸਲ ਕਰਨ ਵਾਸਤੇ, ਹੁਣ ਜਿਹੜਾ ਜੇਤੂ ਹੁੰਦਾ ਹੈ ਉਹਨੂੰ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਨਾ, ਜਿਵੇਂ ਆਪਣੇ ਪਿੰਡ ਦੇ ਵਿੱਚ ਸਰਪੰਚ ਚੁਣਿਆ ਜਾਂਦਾ ਹੈ। ਸਰਪੰਚ ਤਾਂ ਹੀ ਮੰਨਿਆ ਜਾਊ ਵੀਡੀਓ ਦਫ਼ਤਰ 'ਚ ਜਾ ਕੇ ਕਹੇ ਕਿ ਮੈਂ ਸਰਪੰਚ, ਉਹਨਾਂ ਕਹਿਣਾ ਚੱਲ ਬਾਹਰ ਚਲੋ, ਪਹਿਲਾਂ ਦਿਖਾ ਕਿਹਨੇ ਚੁਣਿਆ ਤਾਂ ਇਹਨੂੰ। ਸੋ ਗੱਲ ਇਹ ਆ ਕਿ ਉਹ ਜਿਹੜਾ ਜਿੱਤ ਦਾ ਸਰਟੀਫਿਕੇਟ ਹੁੰਦਾ ਹੈ, ਜਦ ਇਹ ਲੈਣ ਗਿਆ, ਇਹਦੀ ਵਾਰੀ ਆਈ, ਤਾਂ ਇਹਦੀ ਥਾਂ ਤੇ ਬੰਦਾ ਹੀ ਕੋਈ ਹੋਰ ਸੀ, ਔਰ ਉਹ ਸੀਗਾ ਗੁਲਜ਼ਾਰਿੰਦਰ ਚਹਿਲ, ਜਿਹਨੂੰ ਕੈਸ਼ੀਅਰ ਨਿਯੁਕਤ ਕੀਤਾ ਹੋਇਆ ਸੀਗਾ ਕਿਸੇ ਸਮੇਂ ਨਵਜੋਤ ਸਿੰਘ ਸਿੱਧੂ ਨੇ। ਹਾਂਜੀ ਹਾਂਜੀ, ਨੇੜਤਾ ਕਾਫੀ ਰਹੀ ਹੈ, ਪਾਸੇ ਪਲਟ ਰਹੇ। ਹਾਂਜੀ ਹਾਂਜੀ, ਦੇਖੋ ਇਹ ਕਿੱਦਾਂ ਪਾਸੇ ਪਲਟ ਰਹੇ ਆ ਕਿ ਉਹ ਚਹਿਲ ਸਾਹਿਬ ਜਿਹੜੇ ਕਿ ਇੱਕ ਸਾਬਕਾ ਪੁਲਿਸ ਅਧਿਕਾਰੀ ਦੇ ਬੇਟੇ ਆ, ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ, ਤਾਂ ਉਹ ਸਰਟੀਫਿਕੇਟ ਲੈਣ ਜਾਂਦੇ। ਉੱਥੇ ਵੈਸੇ ਘੂਰੀ ਵੱਟੀ ਆ ਚੋਣ ਕਮਿਸ਼ਨ ਦੇ ਜਿਹੜੇ ਅਧਿਕਾਰੀ ਸੀਗੇ। ਇਹ ਗਲਤ ਪ੍ਰਥਾ ਬਈ, ਕਿਉਂਕਿ ਦੇਖੋ ਪਾਠਕ ਸਾਹਿਬ ਉਹ ਵੀ ਬਾਹਰੋਂ ਨੇ, ਫਿਰ ਇਸ ਤੋਂ ਇਲਾਵਾ ਚੱਡਾ ਜੀ ਉਹ ਵੀ ਬਾਹਰੋਂ ਨੇ। ਉਹਨਾਂ ਨੇ ਆ ਕੇ ਆਪ ਆਪਣਾ ਸਰਟੀਫਿਕੇਟ ਹਾਸਲ ਕੀਤਾ। ਹਾਲਾਂਕਿ ਹਰਭਜਨ ਸਿੰਘ ਦੀ ਕੀ ਮਜਬੂਰੀ ਰਹੀ ਹੈ ਉਹਦੇ ਬਾਰੇ ਹਾਲੇ ਤੱਕ ਕੋਈ ਵੀ ਖਬਰ ਨਹੀਂ ਆਈ ਕਿ ਕਾਹਤੋਂ ਨਹੀਂ ਆਏ। ਕੋਈ ਬਿਮਾਰ ਸ਼ਮਾਰ ਸਨ, ਕੋਈ ਘਰ ਦੇ ਵਿੱਚ ਕੰਮ ਸੀਗਾ। ਪਰ ਦੇਖੋ ਤੁਸੀਂ ਰਾਜ ਸਭਾ 'ਚ ਜਾ ਰਹੇ ਹੋ, ਇਸ ਤੋਂ ਵੱਡਾ ਜ਼ਰੂਰੀ ਕੰਮ ਕੀ ਹੋਏਗਾ? ਔਰ ਇਸ ਹਿਸਾਬ ਨਾਲ ਤੇ ਫਿਰ ਤੁਸੀਂ ਉੱਥੇ ਰਾਜ ਸਭਾ ਦੇ ਵਿੱਚ ਵੀ ਇਹੀਓ ਕਹਿ ਦਿਆ ਕਰੋਗੇ, ਅੱਜ ਜੀ ਮੈਂ ਕਮੈਂਟਰੀ ਕਰ, ਅੱਜ ਮੈਂ ਨਾ ਜੀ ਟੌਪ ਸਪਿਨ ਸਿਖਾਉਣੀ ਜਾ ਕੇ ਅਕੈਡਮੀ, ਬੜਾ ਕੰਮ ਹੈ। ਤਾਂ ਗੱਲ ਇਹ ਆ ਕਿ ਇਹ ਜਿਹੜਾ ਆਗਾਜ਼ ਹੋਇਆ, ਇਹਦੇ ਤੇ ਬਹੁਤ ਸਾਰੇ ਸਵਾਲ ਨੇ, ਬਹੁਤ ਸਾਰੇ ਕਿੰਤੂ ਨੇ ਕਿ ਭਾਈ ਆਪਣਾ ਸਰਟੀਫਿਕੇਟ ਲੈਣ ਵਾਸਤੇ ਜਿਹੜਾ ਬੰਦਾ ਇੱਕ ਬੰਦੇ ਦੀ ਵਿਵਸਥਾ ਕਰਦਾ ਪਿਆ, ਪ੍ਰਬੰਧ ਕਰਦਾ ਪਿਆ, ਹੋ ਸਕਦਾ ਰਾਜ ਸਭਾ ਵਾਸਤੇ ਵੀ ਜਿਵੇਂ ਸੰਨੀ ਦਿਓਲ ਨੇ ਇੱਕ ਲਾਤਾ ਸੀਗਾ ਨਵਾਂ ਹੀ ਉਹਦਾ ਸਾਥੀ, ਕਹਿੰਦਾ ਜੀ ਇਹ ਆਪਣਾ ਇੱਥੇ ਕੰਮ ਕਰ ਸਕੂਗਾ। ਤੇ ਇਹ ਨਾ ਕਿਤੇ ਕਹਦੇ ਕਿ ਰਾਜ ਸਭਾ ਦੇ ਵਿੱਚ ਉਹ ਜਿਹੜੀ ਕੋਈ ਹਾਜ਼ਰੀ ਸ਼ਾਜ਼ਰੀ ਲਾਉਣੀ ਹੈ ਮੈਨੂੰ ਖੁੱਲ ਦੇ ਦਿਓ, ਮੈਂ ਤੇ ਇਧਰ ਬੱਚੇ ਤਿਆਰ ਕਰਨ ਡਿਆ ਅਕੈਡਮੀ 'ਚ, ਕਿ ਰਾਜ ਸਭਾ 'ਚ ਮੇਰੀ ਥਾਂ ਤੇ ਡੰਮੀ ਆ ਬੈਠ ਜਾ ਕਰੇਗਾ ਬੰਦਾ ਜੀ। ਅੱਛਾ ਮਿੰਟੂ ਜੀ, ਕਹਿ ਸਕਦੇ ਆ ਵੀ ਜਿਹੜਾ ਗਰਾਊਂਡ ਦੀ ਪਿੱਚ ਤੇ ਬੋਲਿੰਗ ਕਰਨੀ ਤਾਂ ਬੜੀ ਸੌਖੀ ਆ, ਪਰ ਸਿਆਸੀ ਪਿੱਚ ਤੇ ਉਸੇ ਤਰ੍ਹਾਂ ਦਾ ਖਿਡਾਰੀ ਬਣਨਾ ਥੋੜਾ ਜਿਹਾ ਔਖਾ ਕੰਮ।